ਤੇ ਸ਼ਰਮਾ ਜੀ 22 ਨਵੰਬਰ ਨੂੰ ਕਹਿੰਦੇ ਜਿਹੜੀਆਂ ਵਿਰੋਧ ਪ੍ਰਦਰਸ਼ਨ ਕਰਦੀਆਂ ਯੂਨੀਅਨਾਂ, ਉਹਨਾਂ ਨੂੰ ਪੰਜਾਬ ਸਰਕਾਰ ਨੇ ਸੱਦ ਲਿਆ ਜੀ ਮੀਟਿੰਗ ਵਾਸਤੇ। ਯੂਨੀਅਨ ਵਾਲੇ ਤਾਂ ਦੋਸ਼ ਲਾਉਂਦੇ ਰਹਿੰਦੇ ਕਿ ਸਾਨੂੰ ਟਾਈਮ ਨਹੀਂ ਦਿੰਦੇ, ਮੁੱਖ ਮੰਤਰੀ ਸਾਹਿਬ ਟਾਈਮ ਨਹੀਂ ਦਿੰਦੇ। ਨਹੀਂ ਸੱਦਿਆ ਹੁਣ ਵੀ ਮੁੱਖ ਮੰਤਰੀ ਸਾਹਿਬ ਨੇ ਨਹੀਂ ਹੈ, ਅੱਛਾ, ਪੰਜਾਬ ਸਰਕਾਰ ਨਹੀਂ ਸੱਦਿਆ। ਠੀਕ ਹੈ। ਤੇ ਪੰਜਾਬ ਸਰਕਾਰ ਦੇ ਵਿੱਚ ਹਰਪਾਲ ਚੀਮਾ ਜੀ ਵੀ ਹੈਗੇ ਨੇ। ਹਾਂਜੀ, ਹਾਂਜੀ ਹੈਗੇ। ਸੋ ਇਹ ਇੱਕ ਸਬ ਕਮੇਟੀ ਬਣੀ ਹੋਈ ਹੈ। ਹੂੰ। ਉਹ ਸਬ ਕਮੇਟੀ ਹਰਪਾਲ ਚੀਮਾ ਦੀ ਅਗਵਾਈ 'ਚ ਬਣੀ ਹੈ। ਉਹਨਾਂ ਨਾਲ ਕੁਝ ਹੋਰ ਮੈਂਬਰ, ਕੁਝ ਹੋਰ ਕੈਬਨਿਟ ਦੇ ਤੇ ਕੁਝ ਅਧਿਕਾਰੀ ਸ਼ਾਮਲ ਨੇ। ਹੂੰ। ਸੋ ਇਹ ਦੀਵਾਲੀ ਲੰਘਣ ਤੋਂ ਬਾਅਦ ਸਾਰੀਆਂ ਯੂਨੀਅਨਾਂ ਨੂੰ ਭੇਜੀ ਗਈ ਹੈ ਜੀ, ਜਿਹੜੀਆਂ ਪ੍ਰਦਰਸ਼ਨ ਕਰਦੀਆਂ ਨੇ। 6-7 ਤਰ੍ਹਾਂ ਦੀਆਂ ਯੂਨੀਅਨਾਂ ਨੇ, ਖਾਸ ਕਰਕੇ ਜਿਨ੍ਹਾਂ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਵੀ ਨੇ, ਜੰਗਲਾਤ ਯੂਨੀਅਨ ਵੀ ਹੈਗੀ ਹੈ ਨਾ, ਕੰਪਿਊਟਰ ਅਧਿਆਪਕ ਵਾਲਾ ਮਸਲਾ ਵੀ ਹੈਗਾ, ਕਿਸਾਨ ਜਥੇਬੰਦੀਆਂ ਵੀ ਹੈਗੀਆਂ। ਸੋ ਸਾਰਿਆਂ ਨੂੰ ਚਿੱਠੀਆਂ ਭੇਜ ਕੇ, ਫੋਨ ਤੇ ਉਹਨਾਂ ਦੇ ਅਧਿਕਾਰੀਆਂ ਨਾਲ, ਪ੍ਰਧਾਨਾਂ ਨਾਲ ਗੱਲਬਾਤ ਕਰਕੇ ਸਮਾਂ ਤੇ ਤਰੀਕ ਤੈਅ ਹੋ ਗਈ। ਤਰੀਕ 22 ਨਵੰਬਰ ਹੈ ਜੀ। ਸਥਾਨ ਚੰਡੀਗੜ੍ਹ 'ਚ ਪੰਜਾਬ ਭਵਨ ਹੈ ਜੀ। ਤੇ ਸਮਾਂ ਹਰੇਕ ਨੂੰ ਅੱਡ-ਅੱਡ ਦਿੱਤਾ ਗਿਆ ਤੇ ਹਰਪਾਲ ਚੀਮੇ ਦੀ ਅਗਵਾਈ ਹੇਠ ਬੈਠਕ ਹੋਊਗੀ। ਉਹਨਾਂ ਦੀਆਂ ਜੋ ਮੰਗਾਂ ਨੇ ਉਸ ਪਰ ਗੱਲ ਹੋਣੀ ਆ। ਹੁਣ ਜਿਵੇਂ CPF ਕਰਮਚਾਰੀ ਯੂਨੀਅਨ ਹੈ ਜੀ, ਉਹਨਾਂ ਦੀ ਮੁੱਖ ਮੰਗ ਹੈਗੀ ਹੈ ਕਿ ਸਾਡੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ, ਹੈ ਨਾ ਜੀ। ਗ੍ਰੈਚੁਟੀ ਜਾਂ ਮੈਡੀਕਲ, ਪਰਿਵਾਰਕ ਪੈਨਸ਼ਨ, ਇਹ ਸਾਰਾ ਕੁਝ ਬਹਾਲ ਕਰੋ। ਸੋ ਇਸ ਲਈ ਕਹਿੰਦੀ ਸਰਕਾਰ ਉਹਨਾਂ ਨਾਲ ਗੱਲਬਾਤ ਕਰੂਗੀ। ਤੇ ਫਿਰ ਇਸੇ ਤਰ੍ਹਾਂ ਡੈਮੋਕ੍ਰੈਟਿਕ ਜੰਗਲਾਤ ਯੂਨੀਅਨ ਹੈ ਜਿਹੜੀ ਜੀ, ਉਹਨਾਂ ਦੇ ਮਾਮਲੇ ਨੇ ਕਿ ਕੱਚੇ ਨੇ ਜਾਂ ਜਿਹੜੇ ਠੇਕੇ ਤੇ ਰੱਖੇ ਨੇ ਜਾਂ ਦਿਹਾੜੀਦਾਰ ਨੇ, ਉਹਨਾਂ ਨੂੰ ਸਾਰਿਆਂ ਨੂੰ ਪੱਕਿਆਂ ਦੀ ਕੈਟਾਗਰੀ 'ਚ ਲਿਆਓ। ਫਿਰ 15ਵੀਂ ਜਿਹੜੀ ਇੰਟਰਨੈਸ਼ਨਲ ਲੇਬਰ ਕਾਨਫਰੰਸ ਹੈ, ਉਹਦੇ ਫੈਸਲੇ ਮੁਤਾਬਕ ਸੀਨੀਅਰ ਸੂਚੀ ਦੇ ਵਿੱਚ ਜਿਹੜੇ ਬੰਦੇ ਨੇ, ਹਰ ਮਹੀਨੇ 26 ਦਿਨਾਂ ਦੀ ਬਜਾਏ ਉਹਨਾਂ 30 ਦਿਨ ਦਾ ਰਿਕਾਰਡ ਚੜਾਇਆ ਜਾਵੇ। ਸੋ ਇਸ ਦੀ 30 ਦਿਨ ਦੀ ਉਹ ਗਿਣਤੀ ਕੀਤੀ ਜਾਵੇ। ਫਿਰ ਜਿਹੜੇ ਰਿਟਾਇਰਡ ਹੋਣ ਦੀ ਉਮਰ ਹੈ ਜੀ, ਉਹ 60 ਸਾਲ ਕੀਤੀ ਜਾਵੇ। ਸੋ ਜੰਗਲਾਤ ਵਾਲਿਆਂ ਦੀਆਂ ਮੰਗਾਂ ਨੇ। ਇਸੇ ਤਰ੍ਹਾਂ ਜਿਹੜੀ ਦਫ਼ਤਰੀ ਕਰਮਚਾਰੀ ਯੂਨੀਅਨ ਹੈ ਜੀ, ਉਹ ਕਹਿੰਦੇ ਜੀ ਸਾਡੀ ਮੰਗ ਹੈ ਕਿ ਸੁਪਰਡੈਂਟ ਦੀ ਜਾਂ ਸੀਨੀਅਰ ਸਹਾਇਕ ਦੀ ਜਾਂ DC ਦਫ਼ਤਰ ਜਿਹੜੇ ਨਿਯਮ ਨੇ ਜੀ, ਉਹਨਾਂ ਦੇ ਤਹਿਤ ਸਾਡੇ ਭੱਤੇ, ਦਫ਼ਤਰੀ ਕਰਮਚਾਰੀਆਂ ਦਾ ਸਾਰਾ ਕੁਝ, TA, DA, CA ਸਭ ਉਵੇਂ ਹੋਣਾ ਚਾਹੀਦਾ ਜੀ। ਸਾਡੀ ਉਹ ਮੰਗਾਂ ਨੇ ਕਹਿੰਦੇ ਜੀ। ਫਿਰ ਉਸ ਤੋਂ ਬਾਅਦ ਕੰਪਿਊਟਰ ਅਧਿਆਪਕ ਯੂਨੀਅਨ ਹੈ ਜੀ, ਉਹ ਕਹਿੰਦੇ ਜੀ ਸਾਡੀ ਮੰਗ ਹੈ ਕਿ ਜਿਵੇਂ ਮਤਲਬ ਕਿ ਜਿਵੇਂ ਦਫ਼ਤਰੀ ਵਾਲੇ ਮੁਲਾਜ਼ਮ ਦਾ ਵੀ ਕਹਿੰਦੇ ਸਾਨੂੰ ਵੀ ਮਤਲਬ ਟੋਲ ਮੁਕਤ ਮਿਲਣਾ ਚਾਹੀਦਾ। ਇਹ ਤੋਂ ਬਾਅਦ ਫਿਰ ਕੰਪਿਊਟਰ ਵਾਲੇ ਆਉਂਦੇ ਨੇ, ਉਹ ਕਹਿੰਦੇ ਸਾਡੀਆਂ ਦਾ ਤਨਖਾਹ ਨੂੰ ਲੈ ਕੇ, ਪੈਨਸ਼ਨ ਨੂੰ ਲੈ ਕੇ, ਬਦਲੀਆਂ ਨੂੰ ਲੈ ਕੇ, ਹੈ ਨਾ, ਇਹਨਾਂ ਸਾਰੇ ਮਸਲਿਆਂ ਦੇ ਹੱਲ ਨੂੰ ਲੈ ਕੇ ਅਸੀਂ ਸਰਕਾਰ ਨਾਲ ਮੀਟਿੰਗ ਕਰਨੀ ਹੈ ਜੀ, ਸਮਾਂ ਮੰਗ ਰਹੇ ਹਾਂ। ਇੱਧਰ ਭਾਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਕਹਿੰਦਾ ਆਪਣੇ ਆਪ ਨੂੰ, ਡੱਲੇਵਾਲ ਵਾਲਾ ਗਰੁੱਪ, ਉਹਦੇ ਨਾਲ ਮੀਟਿੰਗ ਤੈਅ ਹੋਈ ਹੈ ਜੀ। ਉਹ ਕਹਿੰਦੇ ਜੀ ਸਾਡੀ ਮੰਗ MSP ਨੂੰ ਲੈ ਕੇ ਹੈ, ਜਿਹੜਾ ਮਤਲਬ ਝੋਨਾ ਖਰਾਬ ਹੋਇਆ ਉਹਦਾ ਮੁਆਵਜ਼ਾ ਹੈ, ਮੂੰਗੀ ਵਾਲਾ ਮੁਆਵਜ਼ਾ ਹੈ, ਜਾਂ ਪਰਾਲੀ ਨੂੰ ਸੰਭਾਲਣ ਦਾ ਮਾਮਲਾ ਹੈ, ਤੇ ਕਿਸਾਨਾਂ ਦੇ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਨੇ ਉਹ ਰੱਦ ਕਰਾਉਣ ਦਾ ਮਾਮਲਾ, ਇਹ ਸਾਰੇ ਮੰਗਾਂ ਨੂੰ ਲੈ ਕੇ ਅਸੀਂ ਗੱਲ ਕਰਨੀ ਹੈ। ਸੋ ਸਰਕਾਰ ਦੇ ਕੋਲ ਇਹਨਾਂ ਜਥੇਬੰਦੀਆਂ, ਇਹਨਾਂ ਯੂਨੀਅਨਾਂ ਦੇ ਜਿਨ੍ਹਾਂ ਦੇ ਧਰਨੇ ਚੱਲਦੇ ਨੇ, ਪ੍ਰਦਰਸ਼ਨ ਹੁੰਦੇ ਨੇ, ਦਫ਼ਤਰ ਘੇਰਦੇ ਨੇ, ਮੰਤਰੀਆਂ ਦੀਆਂ ਗੱਡੀਆਂ ਦੇ ਮੂਹਰੇ ਝੰਡੇ ਦਿਖਾਉਂਦੇ ਨੇ, ਜਾਂ ਚੰਡੀਗੜ੍ਹ ਕਨੀ ਨੂੰ ਕੂਚ ਕਰਦੇ ਨੇ, ਉਹਨਾਂ ਸਾਰਿਆਂ ਨਾਲ ਇੱਕੋ ਦਿਨ 'ਚ ਮਾਮਲਾ ਨਿਬੇੜ ਦੇਣਾ। ਤੇ ਕਮਾਲ ਹੈ ਜੀ, ਜਿੰਨੀਆਂ ਮੰਗਾਂ ਨੇ ਪ੍ਰਵੀਨ ਜੀ, ਇਹ ਆਪਾਂ ਬੜੇ ਸ਼ਾਰਟ 'ਚ ਇੱਕ ਦੋ ਮੰਗ ਦੇ ਉੱਤੇ ਉਂਗਲੇ ਧਰੀ ਆ, ਉਹਦਾ ਵਿਸਤਾਰ ਤਾਂ ਕੀਤਾ ਨਹੀਂ। ਤੇ ਜਦੋਂ ਯੂਨੀਅਨ ਆਊਗੀ 5-10 ਮੈਂਬਰ ਤਾਂ ਆਉਣਗੇ, ਤੇ ਹਰੇਕ ਯੂਨੀਅਨ ਦੇ ਘੱਟੋ ਘੱਟ 10-10 ਮਾਮਲੇ ਤਾਂ ਹੋਣਗੇ। ਤੇ ਜਦੋਂ ਪਰ ਚਰਚਾ ਹੋਣੀ ਹੈ ਜਾਂ ਫੋਟੋ ਖਿਚਾਉਣੀ ਹੈ, ਕਿਉਂਕਿ ਤਰੀਕ ਰੱਖ ਲਈ 22, ਇੱਕ ਦਿਨ। ਠੀਕ ਹੈ। ਉਹ ਤੋਂ 3 ਯੂਨੀਅਨਾਂ ਨੂੰ ਤਾਂ ਸਮਾਂ ਦਿੱਤਾ ਅੱਧੇ ਘੰਟੇ ਦਾ। ਠੀਕ ਹੈ ਜੀ। ਨੂੰ ਤਾਂ 15-15 ਮਿੰਟ ਦਾ ਦਿੱਤਾ ਪ੍ਰਵੀਨ ਜੀ। 15 ਮਿੰਟ 'ਚ ਤਾਂ ਹੱਥ ਮਿਲਾ ਕੇ ਅਗਲੇ ਮੰਤਰੀ ਨਾਲ ਫੋਟੋਆਂ ਹੀ ਖਿਚਾਉਣਗੇ। ਹਾਂਜੀ, ਬਿਲਕੁਲ। ਕਈਆਂ ਨੇ ਤਾਂ ਸੈਲਫੀ ਵੀ ਲੈਣੀ ਹੁੰਦੀ ਹੈ, ਪੇਜ ਤੇ ਵੀ ਪਾਉਣੀ ਹੁੰਦੀ ਹੈ। ਤੇ ਮਸਲੇ ਹੱਲ ਹੋਣਗੇ ਕਿ ਫੋਟੋ ਸੈਸ਼ਨ ਹੋਊਗਾ। 11 ਵਜੇ CPF ਕਰਮਚਾਰੀ ਯੂਨੀਅਨ ਪੰਜਾਬ ਨੂੰ ਸੱਦਾ ਦਿੱਤਾ ਜੀ। 11 ਵਜੇ ਤੁਹਾਡੀ ਮੀਟਿੰਗ ਹੈ ਜੀ। ਠੀਕ ਹੈ ਜੀ। 11:30 ਵਜੇ ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਨਾਲ ਮੀਟਿੰਗ ਹੈ ਜੀ। ਮਤਲਬ ਅੱਧਾ ਘੰਟਾ। 11 ਤੋਂ 11:30 ਵਾਲੇ ਜੇ 11:25 ਦੇ ਅੰਦਰ ਆ ਗਏ ਤੇ ਉਧਰ ਅਜੇ ਉਹਨਾਂ ਦੀ ਗੱਲ ਵੀ ਨਹੀਂ ਨਿਬੜੀ ਹੋਣੀ। ਉਸ ਤੋਂ ਬਾਅਦ 12 ਵਜੇ ਦਫ਼ਤਰੀ ਕਰਮਚਾਰੀ ਯੂਨੀਅਨ ਜੀ। ਅੱਧੇ ਘੰਟੇ ਬਾਅਦ ਦਫ਼ਤਰੀ ਕਰਮਚਾਰੀ ਯੂਨੀਅਨ। ਅਗਲੇ ਤਾਂ ਬਾਈ ਗੁੱਠਾ ਲਾਉਣ ਦੇ ਆਦੀ ਨੇ ਸਰਕਾਰੀ ਮੁਲਾਜ਼ਮ ਤੋਂ, ਉਹਦਾ ਟਾਈਮ ਸਿਰ ਆ ਜਾਣਗੇ। ਫਿਰ ਉਸ ਤੋਂ ਬਾਅਦ ਜੀ 12:15 ਵਜੇ ਕੰਪਿਊਟਰ। ਮਤਲਬ ਮਾਤਰ 15 ਮਿੰਟ ਦਫ਼ਤਰੀ ਕਰਮਚਾਰੀਆਂ ਨਾਲ ਮੀਟਿੰਗ 12 ਤੋਂ 12:15 ਵਜੇ ਜਦੇ ਕੰਪਿਊਟਰ ਵਾਲਿਆਂ ਨੂੰ, ਤੇ 12:30 ਵਜੇ ਕਿਸਾਨ ਜਥੇਬੰਦੀਆਂ। ਮਤਲਬ ਕੰਪਿਊਟਰ ਵਾਲਿਆਂ ਨੂੰ ਵੀ 15 ਮਿੰਟ। 12:30 ਵਜੇ ਫਿਰ ਡੱਲੇਵਾਲ ਸਾਹਿਬ ਨਾਲ, ਉਹ ਫਿਰ ਦੁਪਹਿਰ ਦੀ ਰੋਟੀ ਤੱਕ ਚੱਲ ਸਕਦੀ ਹੈ ਮੀਟਿੰਗ। ਅੱਛਾ, ਠੀਕ ਹੈ ਜੀ। ਮੈਨੂੰ ਲੱਗਦਾ ਸ਼ਰਮਾ ਜੀ 2024 ਦੇ ਇਲੈਕਸ਼ਨ ਦੇ ਮੱਦੇਨਜ਼ਰ, ਕਿਉਂਕਿ ਯੂਨੀਅਨਾਂ ਧਰਨੇ ਪ੍ਰਦਰਸ਼ਨ ਕਰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ, ਲੋਕਾਂ ਦੇ ਵਿੱਚ ਸਰਕਾਰ ਦਾ ਅਕਸ ਖਰਾਬ ਜਾਂਦਾ। ਲੋਕਾਂ ਨੂੰ ਲੱਗਦਾ ਕਿ ਸਰਕਾਰ ਫੇਲ ਸਾਬਤ ਹੁੰਦੀ। ਧਰਨੇ ਮੁਜ਼ਾਹਰੇ ਤੁਹਾਨੂੰ ਪਤਾ ਨਾ ਡੈਂਟ ਪਾਉਂਦੇ ਬਹੁਤ ਤਕੜਾ। ਸਰਕਾਰ ਨੂੰ ਆਏ ਆ ਕਿ ਛੇਤੀ ਕਿਤੇ ਥੋੜਾ ਜਿਹਾ ਬਹਿਲਾ ਫੁਸਲਾ ਕੇ, ਪੁਚਲਾ ਕੇ ਇਲੈਕਸ਼ਨ ਟਪਾ ਲਈਏ। ਜਾਂ ਜਿਵੇਂ ਹੁਣ ਰਾਤ ਰੋਡਵੇਜ਼ ਵਾਲਾ ਮਸਲਾ ਤੁਸੀਂ ਦੇਖਿਆ ਹੀ ਹੈ ਕਿ ਉਹਨਾਂ ਨੇ ਪਹਿਲਾਂ ਹੱਲ ਕਰ ਲਿਆ ਸੀਗਾ।